India's UN representative raises voice at United Nations Human Rights Council over persecution of Hindus and Christians in Pakistan. ਮੁਸਲਿਮ ਮੈਜੋਰਿਟੀ ਮੁਲਕ ਦੇ ਵਿੱਚ ਘੱਟ ਗਿਣਤੀਆਂ ਈਸਾਈਆਂ ਔਰ ਹਿੰਦੂਆਂ ਨਾਲ ਹੋ ਰਿਹਾ, ਉਸ ਦਾ ਮੈਂ ਇਸ਼ੂ ਚੁੱਕ ਰਿਹਾ ਬਿਕੋਜ਼ ਮੋਸਟ ਮੁਸਲਿਮਸ ਆਫ ਦਾ ਵਰਲਡ ਹਿਪੋਕ੍ਰਿਟਿਕਲੀ ਰਿਮੇਨ ਸਾਇਲੈਂਟ ਅਬਾਊਟ ਦਾ ਮਿਜ਼ਰੀ, ਹਿਊਮਿਲੇਸ਼ਨ and torment that non-Muslim minorities like Hindus and Christians face in Muslim majority countries. ये ironic है कि Muslim community फ़लस्तीन बारे बड़ी वोकल है. It doesn't want to speak about Muslims facing oppression from fellow Muslims like Shias and Balochs or the plight of non-Muslim minorities living in Muslim majority. Viewers, welcome back again. So viewers, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਵਿੱਚ ਐਂਬੈਸਡਰ ਜਾਵੇਦ ਬੇਗ ਨੇ ਪਾਕਿਸਤਾਨ ਵਿੱਚ ਹਿੰਦੂਆਂ ਅਤੇ ਈਸਾਈਆਂ ਤੇ ਹੋ ਰਹੇ ਜ਼ੁਲਮਾਂ ਦਾ ਮੁੱਦਾ ਜਿਹੜਾ ਉਹ ਉਠਾਇਆ ਔਰ ਭਾਰਤ ਪੂਰੀ ਤਰ੍ਹਾਂ ਪਾਕਿਸਤਾਨ ਤੇ ਹਮਲਾਵਰ ਹੈ। ਜੇ ਭਾਰਤ ਪਾਕਿਸਤਾਨ ਦੇ ਹਿੰਦੂਆਂ ਤੇ ਈਸਾਈਆਂ ਦਾ ਰੌਲਾ ਪਾ ਸਕਦਾ ਤਾਂ ਪਾਕਿਸਤਾਨ ਭਾਰਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਦਲਿਤਾਂ ਤੇ ਹੁੰਦੇ ਜਿਹੜੇ ਜ਼ੁਲਮਾਂ ਦਾ ਮੁੱਦਾ ਵੀ ਚੱਕ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਲੇਟਲੀ ਦੇਖ ਰਹੇ ਹਾਂ ਔਰ ਇਸ ਦੇ ਉੱਤੇ ਅਸੀਂ ਲਗਾਤਾਰਤਾ ਨਾਲ ਗੱਲ ਵੀ ਕਰਦੇ ਹਾਂ ਕਿ ਭਾਰਤ ਹਰ ਲਿਹਾਜ਼ ਨਾਲ ਡਿਪਲੋਮੈਟਿਕਲੀ, ਪੋਲੀਟੀਕਲੀ ਜਿੱਥੇ ਮੌਕਾ ਮਿਲਦਾ ਹੈ ਉਹ ਪਾਕਿਸਤਾਨ ਨੂੰ ਡੈਨੀਗ੍ਰੇਡ ਕਰਨ, ਐਪੀ ਸੈਂਟਰ ਆਫ ਟੈਰਰਿਜ਼ਮ, ਪਰਸੀਕਿਊਸ਼ਨ ਮਾਈਨੋਰਿਟੀਜ਼ ਦੀ ਔਰ ਬਲੋਚ ਲਿਬਰੇਸ਼ਨ ਆਰਮੀ ਜਿਹੜੀ ਇਹਨਾਂ ਦੀ ਆਪਣੀ ਕ੍ਰੀਏਸ਼ਨ ਹੈ ਉਸ ਨੂੰ ਕਿਵੇਂ ਜਦੋਂ ਉਹਨਾਂ ਨੇ ਟ੍ਰੇਨ ਹਾਈਜੈਕ ਕੀਤੀ, ਕਿਵੇਂ ਭਾਰਤ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਰਿਹਾ ਉਹਨਾਂ ਦੇ ਮੀਡੀਆ 'ਚ ਵੀ ਔਰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਔਰ ਦੂਸਰੇ ਵੀ ਜਿਹੜੇ ਨੇ ਉਹ ਵਿੰਗੇ ਟੇਢੇ ਢੰਗ ਨਾਲ ਉਹਨਾਂ ਦੀ ਹਮਾਇਤ ਹੀ ਕਰਦੇ ਰਹੇ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਵੀ ਬੇਸ਼ੱਕ ਪਾਕਿਸਤਾਨ ਦੇ ਫੌਜੀ ਮੁਖੀ ਨੇ ਹੁਣ ਪਾਕਿਸਤਾਨ ਨੂੰ ਹਾਰਡ ਸਟੇਟ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਦੀ ਜਿਹੜੀ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਹੈ ISPR, ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਹੁਣ ਜਿਹੜਾ ਹੈ ਉਹ ਰੂਲਸ ਆਫ ਦਾ ਗੇਮ ਚੇਂਜ ਕਰ ਦਿੱਤੇ ਨੇ ਔਰ ਅਸੀਂ ਵੀ ਉਵੇਂ ਹੀ ਟੱਕਰਾਂਗੇ ਜਿਵੇਂ ਟੱਕਰਨਾ ਬਣਦਾ। ਲੇਕਿਨ ਮੈਨੂੰ ਲੱਗਦਾ ਕਿ ਵੀ ਇਸ ਦੇ ਉੱਤੇ ਬਹੁਤ ਐਗਰੈਸਿਵ ਡਿਪਲੋਮੇਸੀ ਵੀ ਔਰ ਉੱਥੇ ਕੀ ਕਰਨਾ ਹੈ ਉਹਨਾਂ ਨੇ ਦੇਖਣਾ ਹੈ, ਉਹਨਾਂ ਦੀ ਫੌਜ ਨੇ, ਐਸਟੈਬਲਿਸ਼ਮੈਂਟ ਨੇ ਜਾਂ ਉਹਨਾਂ ਦੇ ਨੀਤੀ ਘਾੜਿਆਂ ਨੇ। ਪਰ ਅਸੀਂ ਬਾਹਰ ਬੈਠੇ ਹਾਂ ਇਹ ਦੇਖ ਸਕਦੇ ਹਾਂ ਕਿ ਵੀ ਜਿੱਥੇ ਡਿਪਲੋਮੈਟਿਕ ਫੋਰਮ ਨੇ ਪਾਕਿਸਤਾਨ ਦੇ ਕੋਲ, ਬੇਸ਼ੱਕ ਕਸ਼ਮੀਰ ਦੀ ਗੱਲ ਉਹ ਕਰਦੇ ਨੇ, ਉਹ UN ਦੇ ਵਿੱਚ ਹੋਏ, ਹਿਊਮਨ ਰਾਈਟ ਕਾਉਂਸਲ 'ਚ ਹੋਏ, ਕਿਤੇ ਵੀ ਹੋਏ ਉਹਨਾਂ ਦਾ, ਔਰ ਇੰਡੀਆ ਭੜਕ ਕੇ ਰਾਈਟ ਟੂ ਰਿਪਲਾਈ ਦੇ ਥੱਲੇ ਫੇਰ ਕਰਦਾ। ਪਰ ਹੁਣ ਤੁਸੀਂ ਜੇ ਇੰਡੀਆ ਦਾ ਸਟਾਂਸ ਦੇਖੋ, ਉਹਨਾਂ ਦਾ ਕੰਮ ਕਰਨ ਦਾ ਢੰਗ ਦੇਖੋ, ਉਹਨਾਂ ਨੇ ਜਿਹੜਾ UN ਦੇ ਵਿੱਚ ਪਰਮਾਨੈਂਟ ਐਂਬੈਸਡਰ ਲਾਇਆ ਉਹ ਭਾਰਤੀ ਮੁਸਲਮਾਨ ਹੈ, ਜਾਵੇਦ ਬੇਗ। ਹੁਣ ਖੁਦ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ ਹਰ ਚੀਜ਼ ਦੇ ਉੱਤੇ, ਇਸ ਲਵ ਜਿਹਾਦ, ਫਲੱਡ ਜਿਹਾਦ, COVID-19 ਇਸਲਾਮਿਕ ਜਿਹਾਦ, ਫਲਾਣਾ ਉੱਥੇ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਹੁਣ ਵੀ ਕਿਵੇਂ ਔਰੰਗਜ਼ੇਬ ਦੀ ਕਬਰ ਪੁੱਟਣ 'ਤੇ ਲੱਗੇ ਹੋਏ ਨੇ ਨਾਗਪੁਰ ਦੇ ਵਿੱਚ। ਹੁਣ ਉਹ ਕੋਈ ਫਿਲਮ ਮਰਾਠੀ ਜ਼ਬਾਨ ਦੇ ਵਿੱਚ ਸ਼ਿਵਾਜੀ ਦੇ ਮੁੰਡੇ ਸ਼ੰਭੂ ਜੀ 'ਤੇ ਬਣਾਈ ਹੈ ਅਤੇ ਉਸ ਨੂੰ ਕਿ ਜੀ ਸ਼ੰਭੂ ਜੀ ਨੂੰ ਕਿਵੇਂ ਟੌਰਚਰ ਕਰਕੇ ਮਾਰਿਆ ਨਾਗਪੁਰ 'ਚ, ਉਹਨਾਂ ਨੇ ਇੰਨਾ ਫਸਾਦ ਮਚਾਇਆ। ਔਰ ਉਹਨਾਂ ਦਾ ਈਵਨ ਜਿਹੜਾ ਚੀਫ ਮਿਨਿਸਟਰ ਹੈ ਫਰਨਾਂਡੀਜ਼, ਉਹ ਕਹਿ ਰਿਹਾ ਜੀ ਇਹ ਗੱਲ ਸਾਬਤ ਕਰਦੀ ਹੈ ਵੀ ਕਿੰਨੀ ਨਫ਼ਰਤ ਔਰੰਗਜ਼ੇਬ ਨੂੰ ਲੋਕ ਕਰ, ਉਹ ਫਿਲਮ ਦੇ ਵਿੱਚ ਉਸ ਕਿਸਮ ਦੇ ਕਿਰਦਾਰ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ। ਲੇਕਿਨ ਦੂਸਰੇ ਪਾਸੇ ਇਹ ਮੀਆਂ ਜਾਵੇਦ ਬੇਗ ਜਨੀਵਾ 'ਚ ਪਰਮਾਨੈਂਟ ਰਿਪਰੈਜ਼ੈਂਟੇਟਿਵ UN ਐਂਬੈਸਡਰ ਜਿਹੜਾ ਹੈ ਉਹ ਪਾਕਿਸਤਾਨ ਵਿਚਲੇ ਮੁਸਲਮਾਨਾਂ ਤੋਂ ਇਲਾਵਾ, ਹੁਣ ਇਹਦੇ ਸਿੱਖਾਂ ਦਾ ਜ਼ਿਕਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਸਿੱਖ ਤਾਂ ਜਿਹੜਾ ਨਾਲ ਦੀ ਨਾਲ ਇਹਨਾਂ ਨੂੰ ਮੂੰਹ ਵੀ ਭੰਨਣਗੇ ਇਹਨਾਂ ਦੇ ਝੂਠ ਦਾ। ਪਾਕਿਸਤਾਨ ਦੇ ਹਿੰਦੂਆਂ ਤੇ ਈਸਾਈਆਂ ਤੇ ਕਿੰਨੇ ਜ਼ੁਲਮ ਹੋ ਰਹੇ ਨੇ ਔਰ ਉਹ ਕਹਿ ਰਿਹਾ ਕਿ ਜੀ ਮੈਂ ਇੱਕ ਭਾਰਤੀ ਮੁਸਲਮਾਨ ਦੇ ਨਾਤੇ ਮੈਨੂੰ ਹੈਰਾਨੀ ਹੈ ਕਿ ਇੰਨੇ 53 ਮੁਸਲਮਾਨ ਮੁਲਕ ਨੇ, 57 ਉਹਨਾਂ 'ਚੋਂ ਕਦੇ ਕਿਸੇ ਨੇ ਉਹ ਫਲਸਤੀਨ ਦੀ ਗੱਲ ਕਰਦੇ ਨੇ, ਉਹ ਜਿਹੜੇ ਨੇ
ਉਹਨਾਂ ਨੂੰ ਇਹ ਕਿਉਂ ਨਹੀਂ ਨਜ਼ਰ ਆਉਂਦਾ ਕਿ ਵੀ ਪਾਕਿਸਤਾਨ ਦੇ ਵਿੱਚ ਸ਼ੀਆ ਮੁਸਲਮਾਨਾਂ ਤੇ ਕੀ ਹੋ ਰਿਹਾ ਹੈ, ਦੂਜਿਆਂ ਤੇ ਕੀ ਹੋ ਰਿਹਾ। ਸੋ ਉਹਨਾਂ ਦੇ ਐਡਵੋਕੇਟ ਬਣੇ ਹੋਏ। ਇਸੇ ਤਰ੍ਹਾਂ ਕ੍ਰਿਸਚਨ ਮੁਲਕਾਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਹੋਰਨਾਂ ਬਾਰੇ ਗੱਲ ਕਰੋਗੇ। ਔਰ ਉਹਨਾਂ ਦੀ ਨਿਊਜ਼ ਏਜੰਸੀ ਮੇਨ ਜਿਹੜੀ ਰਾਹ ਦੀ ਆਊਟਫਿਟ ਹੈ ANI, ਉਹਦੀ ਖਬਰ ਸਾਰੇ ਮੀਡੀਆ ਨੇ ਲਾਈ ਹੈ। ਇੰਡੀਆਜ਼ UN representative raises voice at United Nations Human Rights Council over persecution of Hindus and Christians in Pakistan। ਉਹਨੇ ਕਿਹਾ ਜੀ ਜਿਹੜਾ ਸਾਡਾ ਐਂਬੈਸਡਰ ਹੈ UN ਦੇ ਵਿੱਚ, ਉਹਨੇ ਆਵਾਜ਼ ਚੁੱਕੀ ਹੈ ਕਿ ਪਾਕਿਸਤਾਨ ਦੇ ਵਿੱਚ ਹਿੰਦੂਆਂ ਤੇ ਜਿਹੜੀ ਹੈ ਕ੍ਰਿਸਚੀਅਨਸ ਦੀ ਕਿਵੇਂ ਪਰਸੀਕਿਊਸ਼ਨ ਹੋ ਰਹੀ ਹੈ। ਔਰ ਉਸ ਦੇ ਵਿੱਚ ਉਹਨੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਔਰ ਬਾਅਦ 'ਚ ਟਵੀਟ ਵੀ ਕੀਤਾ ਕਿ ਵੀ ਇਹ ਉਹਨੇ ਇਹ ਕਿਹਾ ਕਿ ਜੀ ਇਟ ਇਜ਼ ਸਿੰਬੋਲਿਕਲੀ ਇੰਪੋਰਟੈਂਟ ਟੂ ਰੇਜ਼ ਦਾ ਇਸ਼ੂ of the plight of Hindu and Christian religious minorities in Muslim majority nation like Pakistan by an Indian Muslim। ਕਿ ਮੈਂ ਇੱਕ ਇੰਡੀਅਨ ਮੁਸਲਿਮ ਹੋਣ ਦੇ ਨਾਤੇ ਜੋ ਇੱਕ ਮੁਸਲਿਮ ਮੈਜੋਰਿਟੀ ਮੁਲਕ ਦੇ ਵਿੱਚ ਘੱਟ ਗਿਣਤੀਆਂ ਈਸਾਈਆਂ ਔਰ ਹਿੰਦੂਆਂ ਨਾਲ ਹੋ ਰਿਹਾ, ਉਸ ਦਾ ਮੈਂ ਇਸ਼ੂ ਚੁੱਕ ਰਿਹਾ। ਬਿਕੋਜ਼ ਮੋਸਟ ਮੁਸਲਿਮਸ ਆਫ ਦਾ ਵਰਲਡ ਹਿਪੋਕ੍ਰਿਟਿਕਲੀ ਰਿਮੇਨ ਸਾਇਲੈਂਟ about the misery, humiliation and torment that non-Muslim minorities like Hindus and Christians face in Muslim majority countries। ਕਿ ਜੋ ਹਿੰਦੂਆਂ ਦੇ ਨਾਲ ਹੁਣ ਬਾਕੀ ਮੁਸਲਮਾਨ ਮੁਲਕਾਂ ਨੂੰ ਵੀ ਰਗੜਤਾ ਹੈ ਕਿ ਜੀ ਜੋ ਤੁਸੀਂ ਕਰ ਰਹੇ ਹੋ ਹਿੰਦੂਆਂ ਦੇ ਨਾਲ ਔਰ ਦੂਜਿਆਂ ਦੇ ਨਾਲ। ਔਰ for that matter the oppression that Shia Muslim sectarian minority faces in most of the Muslim majority countries। ਕਿ ਜੀ ਸ਼ੀਆਂ ਦੇ ਹੁਣ ਇਹ ਸ਼ੀਆਂ ਦੇ ਵੀ ਐਡਵੋਕੇਟ ਬਣ ਗਏ, ਪਾਕਿਸਤਾਨ ਦੇ ਈਸਾਈਆਂ ਦੇ ਵੀ ਐਡਵੋਕੇਟ ਬਣ ਗਏ, ਪਾਕਿਸਤਾਨ ਦੇ ਹਿੰਦੂਆਂ ਦੇ ਵੀ ਐਡਵੋਕੇਟ ਬਣ ਗਏ। ਬਿਲਕੁਲ। ਫਿਰ ਉਹਨੇ ਕਿਹਾ ਜੀ ਇਹ ਆਇਰੋਨਿਕ ਹੈ ਕਿ ਮੁਸਲਿਮ ਕਮਿਊਨਿਟੀ ਫਲਸਤੀਨ ਬਾਰੇ ਬੜੀ ਵੋਕਲ ਹੈ। ਇਟ ਡਜ਼ਨਟ ਵਾਂਟ ਟੂ ਸਪੀਕ ਅਬਾਊਟ ਮੁਸਲਿਮਸ ਫੇਸਿੰਗ oppression from fellow Muslims like Shias and Balochs or the plight of non-Muslim minorities living in Muslim majority। ਹੁਣ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਜਾ ਕੇ ਇਹ ਹਮਲਾਵਰ ਨੇ। ਔਰ ਸਾਡਾ ਤਾਂ ਇੰਨਾ ਕੀ ਕਹਿਣਾ ਹੈ, ਹਾਲਾਂਕਿ ਇਸ ਦਾ ਕਿਸੇ ਤੇ ਅਸਰ ਹੁੰਦਾ ਜਾਂ ਨਹੀਂ ਹੁੰਦਾ, ਕਿ ਭਾਈ ਇਹ ਤਾਂ ਉਸ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪ, ਜਿੱਥੇ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਇਸੇ ਤਰ੍ਹਾਂ 2 ਕਰੋੜ ਤੋਂ ਜ਼ਿਆਦਾ ਈਸਾਈਆਂ ਦਾ, ਸਿੱਖਾਂ ਦਾ। ਸੋ ਪਾਕਿਸਤਾਨ ਦੇ ਲਈ ਵੀ ਇਹ ਠੀਕ ਹੈ, ਜਿਵੇਂ ਮੈਂ ਕਿਹਾ ਵੀ ਕਸ਼ਮੀਰੀ ਮੁਸਲਮਾਨ, ਹੁਣ ਪਾਕਿਸਤਾਨ ਦਾ UN ਦੇ ਵਿੱਚ ਜਾਂ UN ਹਿਊਮਨ ਰਾਈਟ ਕਾਉਂਸਲ 'ਚ ਰਿਪਰੈਜ਼ੈਂਟੇਟਿਵ ਕਿਉਂ ਨਹੀਂ ਸਿੱਖਾਂ ਦੀ ਗੱਲ ਕਰ ਸਕਦਾ? ਕਿਉਂ ਨਹੀਂ ਉਹ ਭਾਰਤ ਦੇ ਈਸਾਈਆਂ, ਦਲਿਤਾਂ ਔਰ ਮੁਸਲਮਾਨਾਂ ਦੀ ਗੱਲ ਕਰ ਸਕਦਾ? ਜੇ ਸੱਚਮੁੱਚ, ਔਰ ਇਹ ਸ਼ਾਇਦ ਅਜੇ ਤੱਕ ਵੀ ਪਾਕਿਸਤਾਨ ਦੇ ਜਿਹੜੇ ਪਾਲਿਸੀ ਮੇਕਰ ਨੇ ਜਾਂ ਡਿਸੀਜਨ ਮੇਕਰ ਨੇ ਉਹਨਾਂ ਨੂੰ ਸਿੱਖ ਫੈਕਟਰ ਦੀ ਅਹਿਮੀਅਤ ਸਮਝ ਨਹੀਂ ਆਈ। ਜੇ ਪਾਕਿਸਤਾਨ ਸਿੱਖਾਂ ਦੀ ਆਵਾਜ਼ ਬਣ ਕੇ ਜਿਹੜਾ UN ਦੇ ਵਿੱਚ ਔਰ ਹਰ ਫੋਰਮ ਦੇ ਉੱਤੇ ਆ ਜਾਏ, ਸਿੱਖ ਤਾਂ ਜਾ ਕੇ ਪਾਕਿਸਤਾਨ ਦੀ ਹਿਫਾਜ਼ਤ ਲਈ ਖਲੋਣ ਲਈ ਤਿਆਰ ਹੋ ਜਾਣਗੇ। ਆਲਰੇਡੀ ਇੱਕ ਬੜੀ ਗੁੱਡਵਿਲ ਹੈ, ਹੁਣ ਗੁਰਦੁਆਰੇ ਖੁੱਲੇ ਨੇ ਔਰ ਵੱਡੀ ਗਿਣਤੀ 'ਚ ਸਿੱਖ ਜਾਂਦੇ ਨੇ। ਬਹੁਤ ਸਾਰਿਆਂ ਦਾ ਇਹ ਹੈ ਕਿ ਭਾਈ ਜੋ ਪਿਆਰ, ਜੋ ਸਤਿਕਾਰ ਪਾਕਿਸਤਾਨ ਜਾਂ ਇੱਜ਼ਤ ਸਿੱਖਾਂ ਦੀ ਹੈ ਕਿਤੇ ਨਹੀਂ ਹੈ। ਪਰ ਅੱਜ ਤੱਕ ਵੀ ਪੋਲੀਟੀਕਲੀ ਜਾਂ ਅਦਰਵਾਈਜ਼ ਉਹ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਪਤਾ ਨਹੀਂ ਕੀ ਖੌਫ ਹੈ। ਹਾਲਾਂਕਿ ਉਹਨਾਂ ਦਾ ਸੈੱਟ ਹੈ 5 ਮਿਲੀਅਨ ਸਿੱਖ ਡਾਇਸਪੋਰਾ ਜਿਹਨੇ ਇਹਨਾਂ ਦਾ ਨਾਸਾਂ ਹੀ ਧੂੰ ਕੀਤਾ ਹੋਇਆ ਇੰਡੀਆ ਦੇ, ਉਹ ਤੁਹਾਡੇ ਵਕੀਲ ਬਣ ਜਾਣਗੇ ਕਿ ਭਾਈ ਦੇਖੋ ਸਾਡੇ ਲਈ ਹਾਂ ਦਾ ਨਾਰਾ ਮਾਰਿਆ। ਸੋ ਇਹ ਹੁਣ ਉਹਨਾਂ ਨੇ ਦੇਖਣਾ। ਉਹਨਾਂ ਨੇ ਤਾਂ UN ਦੇ ਵਿੱਚ ਮੁਸਲਮਾਨ ਭੇਜਿਆ ਹੋਇਆ ਜਾਵੇਦ ਬੇਗ ਮੀਆਂ ਜੀ, ਔਰ ਉਹ ਜਿਹੜੇ ਨੇ ਉਹ ਤੁਹਾਨੂੰ ਕਹਿ ਰਹੇ ਨੇ ਮੁਸਲਮਾਨ ਮੁਲਕਾਂ ਨੂੰ ਔਰ ਦੂਜਿਆਂ ਨੂੰ ਕਿ ਜੀ ਤੁਸੀਂ ਜਿਹੜਾ ਉਹ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰ ਰਹੇ ਹੋ। ਦੇਖੋ ਇੱਕ ਭਾਰਤੀ ਮੁਸਲਮਾਨ ਤੁਹਾਨੂੰ ਸ਼ਰਮ ਦੇ ਰਿਹਾ। ਸੋ ਘੱਟੋ ਘੱਟ ਇਹਦਾ ਕੋਈ ਤੋੜ ਤਾਂ ਇਹੀ ਹੋਏਗਾ ਕਿ ਪਾਕਿਸਤਾਨ ਖੁੱਲ੍ਹ ਕੇ ਸਿੱਖਾਂ ਦੇ ਹੱਕ 'ਚ, ਭਾਰਤੀ ਮੁਸਲਮਾਨਾਂ ਦੇ, ਭਾਰਤੀ ਦਲਿਤਾਂ ਦੇ, ਭਾਰਤੀ ਈਸਾਈਆਂ ਦੇ ਖੁੱਲ੍ਹ ਕੇ ਜਿਹੜਾ ਉਹਨਾਂ ਦੀ ਐਡਵੋਕੇਸੀ ਕਰੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।